ਅੱਛਾ, ਅਸਲ ਦੇ ਨਾਲ ਬਾਬਾ ਜੀ ਉਹ ਇੱਦਾਂ ਕਿ ਉਹਦਾ ਨਾਂ ਸੀ ਸੰਨ 1965 ਦੇ ਵਿੱਚ ਨਾ, ਸੰਨ 1965 ਵਾਲੀ ਜੰਗ ਜਦੋਂ ਹੋਈ ਹੈ ਨਾ, ਉਦੋਂ ਫੜਿਆ। ਉਹਦਾ ਨਾਂ ਸੀ ਮਕਬੂਲ ਹੁਸੈਨ, ਹਵਾਲਦਾਰ ਸੀਗਾ। ਅਤੇ ਉਹਨਾਂ ਜਦੋਂ ਇੰਡੀਆ ਵਾਲਿਆਂ ਨੇ ਫੜ ਕੇ ਨਾ ਅਤੇ ਉਹਨੂੰ ਕੈਦ ਕੀਤਾ, ਅਤੇ ਉਹ ਕੈਦ ਕਰਨ ਤੋਂ ਬਾਅਦ ਉਹਨੂੰ ਬਹੁਤ ਮਾਰਨ, ਬਹੁਤ ਅਜ਼ੀਤਾਂ ਦੇਣ ਵੀ ਤੂੰ ਦੱਸ ਸਾਨੂੰ ਕਿ ਪਾਕਿਸਤਾਨ ਦੇ ਬਾਰੇ ਕੋਈ ਦੇ ਇਨਫੋਰਮੇਸ਼ਨ ਦੇ। ਹਾਂਜੀ, ਅਤੇ ਲੇਕਿਨ ਉਹਨੇ ਨਾ ਮੰਨਿਆ, ਬਹੁਤ ਮਾਰਿਆ, ਬਹੁਤ ਮਾਰਿਆ, ਲੇਕਿਨ ਉਹਨੇ ਕੋਈ ਚੀਜ਼ ਨਹੀਂ ਦੱਸੀ। ਉਹ ਜਦੋਂ ਮਾਰਨ ਨਾ, ਉਦੋਂ ਅੱਗੋਂ ਲਫ਼ਜ਼ ਬੋਲੇ ਕਿ ਪਾਕਿਸਤਾਨ ਜ਼ਿੰਦਾਬਾਦ। ਉਹਨਾਂ ਨੇ ਨਾ ਆਖ ਕੇ ਉਹਨਾਂ ਕਿਹਾ ਯਾਰ ਇਹ ਜਿਹੜਾ ਨਾ ਆਪਾਂ ਤੇਰੇ ਕੋਲ ਮਨਾਉਂਦੇ ਹਾਂ ਵੀ ਕੋਈ ਚੀਜ਼ ਦੱਸ, ਅਤੇ ਇਹ ਤਾਂ ਉਲਟਾ ਜਿਹੜਾ ਹੋਰ ਸਾਰੇ ਮਾਇਆ ਅੱਗ ਲਾਉਂਦਾ। ਅਤੇ ਉਹਨਾਂ ਇੱਦਾਂ ਕੀਤਾ ਕਿ ਉਹਨਾਂ ਨੇ ਨਾ ਉਹਦੀ ਜ਼ੁਬਾਨ ਕੱਟ ਦਿੱਤੀ। ਜਦੋਂ ਜ਼ੁਬਾਨ ਕੱਟੀ ਨਾ, ਅਤੇ ਉਹਨੂੰ ਕਿਹਾ ਕਿ ਹੁਣ ਕਿਹਾ ਪਾਕਿਸਤਾਨ ਜ਼ਿੰਦਾਬਾਦ। ਉਹ ਮੂੰਹ ਤੋਂ ਖੂਨ ਨਿਕਲੇ, ਉਹ ਖੂਨ ਦੇ ਨਾਲ ਉਂਗਲੀ ਨਾਲ ਲਿਖੀ ਜਾਵੇ ਪਾਕਿਸਤਾਨ ਜ਼ਿੰਦਾਬਾਦ ਕੰਧਾਂ ਦੇ ਉੱਤੇ। ਕਰਦਿਆਂ ਕਰਦਿਆਂ ਕਿੱਸਾ ਮੁਕਸਰ ਕੀ ਕਿ ਉਹ ਤਕਰੀਬਨ ਬਹੁਤ ਅਰਸਾ, ਥੋੜ੍ਹਾ ਬਹੁਤਾ ਨਹੀਂ, ਜਾਣੀ ਕਿ ਜਵਾਨੀ 'ਚ ਗਿਆ, ਬੁਢਾਪੇ 'ਚ ਆ ਗਿਆ। ਤਕਰੀਬਨ ਕੋਈ 10-15 ਸਾਲ ਜਾਂ 20 ਸਾਲ ਉਹਨਾਂ ਉੱਥੇ ਰਿਹਾ। ਇੱਕ ਦਿਨ ਰਾਤ ਅੱਲਾ ਦਾ ਕਰਨਾ ਐਸਾ ਹੋਇਆ ਕਿ ਉੱਥੋਂ ਨਿਕਲ ਗਿਆ, ਦਾ ਮਾਰ ਕੇ ਨਿਕਲ ਕੇ ਰੱਬ ਨੇ ਐਸੀ ਤਾਵਨ ਕੀਤਾ ਉਹਦੇ ਨਾਲ, ਐਸੀ ਉਹ 'ਚ ਕਰਮਾਜ਼ੀ ਕੀਤੀ ਕਿ ਉਹਨੇ ਬਾਰਡਰ ਵੀ ਕਰਾਸ ਕਰ ਲਿਆ। ਬਾਰਡਰ ਕਰਾਸ ਕਰਕੇ ਜਦੋਂ ਅੱਗੇ ਪਾਕਿਸਤਾਨੀ ਸਰਹੱਦ 'ਚ ਆਇਆ ਨਾ, ਪਾਕਿਸਤਾਨੀ ਆਰਮੀ ਜਿਹੜੀ ਸੀ ਉਹ ਚੁਕੰਨਾ ਸੀ, ਉਹਨਾਂ ਨੱਪ ਲਿਆ। ਉਹਨੇ ਕਿਹਾ ਇੱਧਰ ਆ ਵੀ ਕਿੱਧਰ ਚੱਲਣਾ, ਕੌਣ ਆ ਤੂੰ? ਹੁਣ ਜ਼ੁਬਾਨ ਕੱਟੀ ਸੀ, ਦੱਸਿਆ ਕੁਛ ਨਾ ਜਾਵੇ। ਅਤੇ ਉਹਨੇ ਇਸ਼ਾਰੇ ਇਸ਼ੂਰੇ ਕੀਤੇ, ਸਮਝਾਇਆ। ਫਿਰ ਉਹਨੇ ਥੱਲੇ ਨਾ ਲਿਖ ਕੇ ਦੱਸਿਆ ਵੀ ਮੈਨੂੰ, ਮੈਂ ਦੱਸਾਂਗਾ ਤੁਹਾਨੂੰ, ਫਿਰ ਮੈਨੂੰ ਫਲਾਣੀ ਬੈਰਕ 'ਚ ਪਹੁੰਚਾਓ। ਅੱਛਾ, ਜਦੋਂ ਉੱਥੇ ਗਿਆ, ਉੱਥੇ ਜਾ ਕੇ ਅਤੇ ਜਿਹੜਾ ਮੁਤਲਕਾ ਉਸ ਵਕਤ ਦਾ ਅਫੀਸਰ ਸੀਗਾ, ਉਹਨੂੰ ਚੌਧਰੀ ਉਹਨੇ ਖਲੋ ਕੇ ਰੱਖ ਕੇ ਮਾਰਿਆ ਸਲੂਟ, ਅਤੇ ਨਾਲ ਫਿਰ ਲਿਖ ਕੇ ਨਾ ਪਰਚੀ ਸਾਹਮਣੇ ਕਰ ਦਿੱਤੀ ਕਿ ਮਕਬੂਲ ਹੁਸੈਨ ਡਿਊਟੀ 'ਤੇ ਹਾਜ਼ਰ ਹੋ ਗਿਆ। ਉਹਨਾਂ ਜਦੋਂ ਦੇਖਿਆ, ਉਹਨਾਂ ਕੋਲ ਤੇਰਾ ਬੇੜਾ ਤੇਰੀ ਉਹ ਮਕਬੂਲ ਆ। ਜਦੋਂ ਪੜ੍ਹ ਤੋਂ ਬੋਲੀ ਨਾ, ਉਹਨਾਂ ਕਿਹਾ ਯਾਰ ਇਹ ਤਾਂ ਸੰਨ 1965 ਦੀ ਜੰਗ 'ਚ ਕੈਦੀ ਹੋ ਗਿਆ ਸੀ। ਉਹਨੇ ਕਿਹਾ ਜੀ ਆ ਗਿਆ, ਔਨ ਡਿਊਟੀ ਆ, ਕਿਉਂਕਿ ਡਿਊਟੀ 'ਚ ਗਿਆ ਸੀ ਨਾ ਰਿਟਾਇਰ ਹੋਇਆ ਸੀ ਨਾ, ਡਿਊਟੀ ਦੇ ਉੱਤੇ ਸੀਗਾ ਉਹ ਤਾਂ ਡਿਊਟੀ। ਉਹਨੇ ਕਿਹਾ ਮੈਂ ਡਿਊਟੀ ਆ ਗਿਆ। ਉਹ ਫਿਰ ਉਹਨਾਂ ਭਾਈ ਉਹਨੂੰ ਬੜਾ ਪ੍ਰੋਟੋਕੋਲ ਦੇ ਨਾਲ ਉਹਨੂੰ ਲੈ ਕੇ ਗਏ ਉੱਥੇ, ਨਵਾਇਆ ਧਵਾਇਆ, ਨਵਾ ਧਵਾ ਕੇ ਉਹਨੂੰ ਵਰਦੀ ਪਾਈ, ਵਰਦੀ ਪਾ ਕੇ ਫਿਰ ਫੁੱਲ ਜਾਨੀ ਕਿ ਆਰਮੀ, ਜਾਨੀ ਕਿ ਗੌਰਮੈਂਟ ਦੀ ਜਿਹੜੀ ਫੌਜ ਦੀ ਪ੍ਰੋਟੋਕੋਲ ਆ, ਉਹਨੂੰ ਨਾਲ ਲੈ ਕੇ ਉਹ ਉਹਦੇ ਪਿੰਡ ਗਏ। ਅਤੇ ਉੱਥੇ ਜਾ ਕੇ ਭਾਈ ਉਹਨੂੰ ਬਕਾਇਦਾ ਬੜਾ ਜਸ਼ਨ ਕੀਤਾ, ਅਤੇ ਉਹਨੂੰ ਫਿਰ ਜਿੰਨਾ ਚਿਰ ਉਹ ਜ਼ਿੰਦਾ ਰਿਹਾ ਉਹਦੀ ਮੁਕੰਮਲ ਤਨਖਾਹ ਜਿਹੜੀ ਆ ਉਹਨੂੰ ਮਿਲਦੀ ਰਹੀ। ਅਤੇ ਸੋ ਇਹ ਗੱਲ ਹੈ ਕਿ ਇਹ ਜਿਹੜੀ ਹੈ ਨਾ ਜਾਸੂਸ, ਇਹ ਬਹੁਤ ਔਖੇ ਬਣਦੇ। ਲੇਕਿਨ ਉਹ ਜਾਸੂਸ ਨਹੀਂ ਸੀ, ਉਹ ਤਾਂ ਕੈਦੀ ਹੋ ਗਿਆ, ਅਤੇ ਕੈਦੀਆਂ ਨਾਲ ਹੀ ਹਾਲਤ ਹੋਈ, ਕੈਦੀ ਨੂੰ ਇੱਥੇ ਤੱਕ ਪਹੁੰਚਾਇਆ ਗਿਆ। ਅਤੇ ਜਾਸੂਸਾਂ ਦੀ ਤਾਂ ਗੱਲ ਹੀ ਨਾ ਛੱਡੋ, ਉਹ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ।